ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲਾਸ ਐਂਜਲਸ ਕਾਉਂਟੀ ਦਾ। ਲਾਸ ਐਂਜਲਸ ਅਮਰੀਕਾ ਦਾ ਉਹ ਸ਼ਹਿਰ ਹੈ ਜਿਹੜਾ ਵਰਲਡ ਫੇਮਸ ਹੈ, ਪਰ ਇਸ ਸ਼ਹਿਰ ਦੀ ਇੱਕ ਹੋਰ ਵੀ ਤਸਵੀਰ ਹੈ ਜਿਹਦੀ ਅੱਜ ਕੱਲ੍ਹ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ। ਉਹ ਤਸਵੀਰ ਇਹ ਹੈ ਕਿ ਇਸ ਸ਼ਹਿਰ ਦੇ ਵਿੱਚ, ਲਾਸ ਐਂਜਲਸ ਦੇ ਵਿੱਚ ਬੇਘਰ ਹੋਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ, ਮਾਫ ਕਰਨਾ। ਇਸ ਕਾਉਂਟੀ ਦੇ ਵਿੱਚ ਬੇਘਰਿਆਂ ਦੀ ਗਿਣਤੀ ਦੇ ਵਿੱਚ 9% ਦਾ ਵਾਧਾ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਐਲਏ ਦੀਆਂ ਸੜਕਾਂ ਨੇ ਉਹਨਾਂ ਤੇ ਤੰਬੂਆਂ ਦੀ ਗਿਣਤੀ ਤਾਂ ਘਟੀ ਆ। 2022 ਦੇ ਵਿੱਚ ਇਹ ਗਿਣਤੀ 4304 ਸੀ ਤੇ ਹੁਣ 4293 ਆ। ਯਾਨੀ ਕਿ ਤੁਸੀਂ ਲਾ ਲਓ ਹਿਸਾਬ ਕਿ ਥੋੜ੍ਹੀ ਬਹੁਤ ਘੱਟ ਆ, 50 ਵੀ ਘੱਟ ਨਹੀਂ ਗੀ। ਪਰ ਇਸ ਦੀ ਬਜਾਏ ਇਸ ਇੱਕ ਟੀਵੀ ਰਿਪੋਰਟ ਨੇ ਸਟੱਡੀ ਕੀਤੀ ਹੈ ਕਿ ਜਿਹੜੇ ਲਾਸ ਐਂਜਲਸ ਦੇ ਵਿੱਚ ਬੇਘਰੇ ਲੋਕਾਂ ਦੀ ਗਿਣਤੀ ਦੂਜੇ ਹਿਸਾਬ ਦੇ ਨਾਲ ਵਧੀ ਆ, ਕਿਉਂਕਿ ਇਸ ਕਾਉਂਟੀ ਦੇ ਵਿੱਚ ਜਿਹੜੇ ਲੋਕ ਆਪਣੇ ਕਾਰਾਂ ਦੇ ਵਿੱਚ, ਆਰਜੀ ਘਰਾਂ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਗਿਣਤੀ 16% ਵਧੀ ਹੈ ਤੇ ਵੈਨਾਂ ਦੀ ਗਿਣਤੀ ਤਾਂ 44% ਵਧੀ ਹੈ, ਜਿਨ੍ਹਾਂ ਦੇ ਵਿੱਚ ਇੱਕ ਤੋਂ ਵੱਧ ਪਰਿਵਾਰਕ ਮੈਂਬਰਾਂ ਦਾ ਟਿਕਾਣਾ ਹੈ। ਐਲਏ ਕਾਉਂਟੀ ਦੇ ਵਿੱਚ ਬੇਘਰੇ ਲੋਕਾਂ ਨੇ ਲਗਭਗ 9300 ਟੈਂਟਾਂ ਜਾਂ ਸਥਾਈ ਸ਼ੈਲਟਰਾਂ ਦੇ ਮੁਕਾਬਲੇ ਹੁਣ ਤਕਰੀਬਨ 14,000 ਤੋਂ ਵੱਧ ਜਿਹੜੇ ਆਰਵੀਜ਼ ਨੇ ਉਹਨਾਂ ਨੂੰ ਰਿਹਾਇਸ਼ ਦੇ ਵਜੋਂ ਵਰਤਣਾ ਸ਼ੁਰੂ ਕਰ ਲਿਆ। ਸੋ ਇਹ ਕਹਿੰਦੇ ਕਿ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਆਬਾਦੀ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ ਤੇ ਕੰਮ ਜਿਹੜਾ ਉਹ ਬਹੁਤ ਘੱਟ ਮਿਲ ਰਿਹਾ। ਜਿਹੜੇ ਕਿ ਇਸ ਵੇਲੇ UCLA ਲੈਵੀ ਸੈਂਟਰ ਦੇ ਡਿਪਟੀ ਡਾਇਰੈਕਟਰ ਨੇ ਮੈਂਡਲਿਨ ਬਰੋਜ਼ਨ, ਉਹਨਾਂ ਨੇ ਇਹ ਕਹਿੰਦੇ ਕਿ ਅਸੀਂ ਇਸ ਉੱਤੇ ਜਿਹੜਾ ਉਹ ਖੋਜ ਕਰ ਰਹੇ ਹਾਂ, ਇਸ ਉੱਤੇ ਸਾਡੀ ਹਮੇਸ਼ਾ ਸਟੱਡੀ ਰਹਿੰਦੀ ਹੈ ਕਿ ਬੇਘਰੇ ਲੋਕਾਂ ਦੀ ਗਿਣਤੀ ਇੱਧਰ ਕਿਉਂ ਵੱਧ ਰਹੀ ਆ। ਇਹਦੇ ਲਈ ਉਹ ਦੋ ਕਾਰਕ ਜ਼ਿੰਮੇਵਾਰ ਦੇ ਰਹੇ ਨੇ, ਇੱਕ ਤਾਂ ਅਫੋਰਡੇਬਿਲਟੀ, ਦੂਜਾ ਲੋਕਾਂ ਦੇ ਵਿੱਚ ਕੰਮਕਾਰ ਜਿਹੜੇ ਘਟ ਰਹੇ ਨੇ ਉਹਨਾਂ ਦੇ ਕਰਕੇ ਜਿਹੜੀਆਂ ਜੌਬਸ ਲੋਕਾਂ ਤੋਂ ਗਈਆਂ ਤਾਂ ਉਹਦੇ ਕਰਕੇ ਕਈ ਲੋਕ ਆਰਜੀ ਤੋਂ, ਉਹਨਾਂ ਨੇ ਇਹ ਵੀ ਮੰਨਿਆ ਕਿ ਇਹ ਇੱਕ ਫੈਕਟ ਹੈ ਕਿ ਬਹੁਤੇ ਲੋਕ ਆਰਜੀ ਤੌਰ ਤੇ ਆਰਵੀਜ਼ ਦੇ ਵਿੱਚ ਨੇ। ਥੋੜੇ ਟਾਈਮ ਤੱਕ ਹੋ ਸਕਦਾ ਉਹਨਾਂ ਦੇ ਮੂਵ ਹੋਣ ਦੀ, ਜਿਹੜੇ ਅਪਾਰਟਮੈਂਟਸ ਦੇ ਵਿੱਚ ਉਹ ਮੂਵ ਹੋ ਜਾਣ, ਪਰ ਕਹਿੰਦੇ ਕਿ ਗਿਣਤੀ ਬਹੁਤ ਘੱਟ ਆ। ਇਹ ਗਿਣਤੀ ਕੁਝ 100 ਦੇ ਵਿੱਚ ਹੀ ਆ, 100 ਦੇ ਵਿੱਚ ਬਹੁਤ ਘੱਟ ਆ। ਪਰ ਜਿਹੜੇ ਅਸਲ ਦੇ ਵਿੱਚ ਮਜਬੂਰ ਨੇ, ਜਿਨ੍ਹਾਂ ਕੋਲੇ ਨਾ ਸ਼ੈਲਟਰ ਹਾਊਸ ਦੇ ਵਿੱਚ ਕੋਈ, ਸ਼ੈਲਟਰਾਂ ਦੇ ਵਿੱਚ ਕੋਈ ਟਿਕਾਣਾ, ਨਾ ਉਹਨਾਂ ਕੋਲੇ ਕੋਈ ਆਰਜੀ ਘਰ ਆ, ਪਰ ਉਹਨਾਂ ਨੂੰ ਰਹਿਣਾ ਪੈਂਦਾ, ਤਾਂ ਉਹਨਾਂ ਨੇ ਆਪਣੀਆਂ ਕਾਰਾਂ ਨੂੰ ਹੀ ਆਪਣੇ ਘਰ ਦੇ ਵਜੋਂ ਵਰਤਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਤੇ ਇਹ ਗਿਣਤੀ ਐਲਏ ਕਾਉਂਟੀ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ 16% ਵਧੀ ਹੈ ਤੇ ਜਿਹੜੀ ਗਿਣਤੀ 9300 ਸੀਗੀ, ਟੈਂਟ ਸੀ ਜਾਂ ਸਥਾਈ ਸ਼ੈਲਟਰਾਂ ਦੇ ਵਿੱਚ ਲੋਕ ਰਹਿੰਦੇ ਸੀ, ਹੁਣ 2023 ਦੇ ਵਿੱਚ ਉਹ ਗਿਣਤੀ 14,000 ਤੋਂ ਵੀ ਵੱਧ ਹੈ ਜੀ। ਸਦਰਨ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ ਤੇ ਆਉਣ ਵਾਲਾ ਅਗਲਾ ਹਫ਼ਤਾ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਗਰਮ ਰਹੂਗਾ। 100 ਡਿਗਰੀ ਤੋਂ ਉੱਪਰ ਹੀ ਜਿਹੜਾ ਟੈਂਪਰੇਚਰ ਰਹੂਗਾ। ਟ੍ਰਿਪਲ ਡਿਜਿਟ ਟੈਂਪਰੇਚਰ ਐਕਸਪੈਕਟਡ ਆ ਅਗਲੇ ਬੁੱਧਵਾਰ ਤੋਂ ਲੈ ਕੇ ਵੀਕਐਂਡ ਤੱਕ। ਕਹਿੰਦੇ ਵੀ ਇੰਟੈਂਸ ਹੀਟ ਵੇਵ ਹੋਊਗੀ। ਇਹ ਹੈਲਥ ਡਿਪਾਰਟਮੈਂਟ ਨੇ ਜੋ ਸਰਕੂਲਰ ਆ ਉੱਥੇ ਜਾਰੀ ਕੀਤਾ ਹੈਗਾ ਆ। ਇਸ ਤੋਂ ਬਿਨਾਂ ਅੱਗ ਲੱਗਣ ਦੇ ਜੋ ਚਾਂਸ ਆ ਉਹ ਬਹੁਤ ਜ਼ਿਆਦਾ ਆ ਅਪ ਇਨ ਦਾ ਹਿਲਸ, ਪਹਾੜੀਆਂ ਦੇ ਵਿੱਚ, ਕਿਉਂਕਿ ਇਸ ਵਾਰ ਮੀਂਹ ਬਹੁਤ ਪਿਆ, ਵੈਜੀਟੇਸ਼ਨ ਬਹੁਤ ਹੈ ਤੇ ਹੁਣ ਸਾਰੀ ਉਹ ਵੈਜੀਟੇਸ਼ਨ ਸੁੱਕੀ ਪਈ ਆ। ਸੋ ਉਸ ਕਰਕੇ ਅੱਗ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ। ਆਪਾਂ ਨੂੰ ਪਤਾ ਹੀ ਆ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਗਾਂ ਬਹੁਤ ਲੱਗਦੀਆਂ ਹੈਗੀਆਂ ਆ। ਤੇ ਪਿਛਲਾ ਮੰਗਲਵਾਰ ਜਿਹੜਾ ਆ ਉਹ ਸਾਇੰਟਿਸਟ ਨੇ ਕਿਹਾ ਵੀ ਅਰਥ ਨੇ ਇਸ ਟੈਂਪਰੇਚਰ ਜੋ ਹੌਟੈਸਟ ਡੇ ਸੀ ਉਸ ਨੂੰ ਪਾਸ ਕਰ ਦਿੱਤਾ ਹੈਗਾ ਆ। ਮੰਡੇ ਵੀ ਬਹੁਤ ਗਰਮ ਸੀ, ਪਰ ਟਿਊਜ਼ਡੇ ਉਸ ਤੋਂ ਵੀ ਜ਼ਿਆਦਾ ਗਰਮ ਸੀਗਾ। ਜੀ ਜੀ,